आया भाई आया। हाँ जी। अस्सलाम वालेकुम जी बाबा जी। वालेकुम सलाम। आ जाओ अंदर, आ जाओ अंदर। ਕੀ ਹਾਲ ਚਾਲ ਹੈ ਜਨਾਬ? ठीक है, खैर है किवें? सुबह सुबह खैर होवे। ਮੈਂ ਆਇਆ ਵਾਂ ਤੁਹਾਡਾ ਮੀਟਰ ਕੱਟਣ। क्यों मीटर क्यों कटना की होया? ਨਾ ਤੁਸੀਂ ਇਹ ਬਿੱਲ ਤਾਰਿਆ ਵਾ ਨਾ ਪਹਿਲੇ ਦੋ ਤਾਰੇ ਵਾ। ਉਤਰ ਜਾਏਗਾ ਬਿੱਲ। ਹਾਲਾਤ ਇੰਜ ਦੇ ਆ ਤੁਹਾਡੇ ਸਾਹਮਣੇ, ਤੁਹਾਨੂੰ ਪਤਾ ਗਾਹਕ ਆਂਦਾ ਕੋਈ ਨਹੀਂ, ਨਾ ਕੋਈ ਧਾਗਾ ਚੱਲ ਰਿਹਾ। ਸਮਝੋ ਗੱਲ ਬਾਹਰ ਹੈ ਭਾਈ ਜੀ, ਕੋਈ ਨਹੀਂ ਤਰ ਜਾਏਗਾ ਬਿੱਲ, ਇਸ ਮਹੀਨੇ ਤਰ ਜਾਏਗਾ, ਇਕੱਠਾ ਤਰ ਜਾਏਗਾ। ਹੋਰ ਕੋਈ ਚਾਹ ਪਾਣੀ ਪੀਣੀ ਹੈ? ਚਾਹ ਪਾਣੀ ਨੂੰ ਛੱਡੋ, ਕੋਈ ਬਿੱਲ ਛਿੱਲ ਤਾਰੋ। ਗਵਰਨਮੈਂਟ ਸਾਡੇ ਪਿੱਛੇ ਚੜੀ ਆ ਕਿ ਤੁਸੀਂ ਮੁਲਾਜ਼ਮਤ ਕਰਦੇ ਹੋ। ਗਵਰਨਮੈਂਟ ਤਾਂ ਹੈ ਹੀ ਇੰਜ ਦੀ ਹੈ ਜੀ, ਜਿਹੜਾ ਇੱਕ ਬੰਦਾ ਵੇਖਦਾ ਉਹਦੇ ਪਿੱਛੇ ਚੜ ਜਾਂਦੀ ਹੈ। ਹੁਣ ਵੇਖੋ ਨਾ, ਸਾਡੀ ਮਾੜੀ ਜੀ ਕਿਸੇ ਨੂੰ ਕੋਈ ਖਬਰ ਮਿਲ ਜਾਏ, ਸਾਡੇ ਪਿੱਛੇ ਚੜ ਜਾਣਗੇ। ਇਹ ਗਵਰਨਮੈਂਟ ਕਿਸੇ ਦੀ ਸੱਕੀ ਨਹੀਂ। ਤੁਸੀਂ ਆਪਣੇ ਆਪ ਨੂੰ ਇਨਸਾਨ ਸਮਝੋ, ਮੈਂ ਵੀ ਇਨਸਾਨ ਆ। ਇਨਸਾਨ ਦੀ ਕਦਰ ਕਰਦਾ। ਤੇ ਆਪਣਾ ਪਿੰਡ ਕਿਹੜਾ? ਹੁਣ ਗੱਲ ਏਦਾਂ ਵਾ, ਪਿੰਡਾਂ ਪੁੰਡਾਂ 'ਚ ਮੈਨੂੰ ਨਾ ਪਾਓ ਤੇ ਬਿੱਲ ਤਾਰ ਦਿਓ। ਕਿੰਨਾ ਬਿੱਲ ਕਿੰਨਾ? ਤੁਹਾਡੇ ਕੋਲ ਬਿੱਲ ਕੋਈ ਨਹੀਂ ਪਿਆ ਹੋਇਆ? ਸਾਡੇ ਕੋਲ ਆਉਂਦਾ ਹੀ ਨਹੀਂ, ਤਾਰੀਏ ਕਿੱਥੇ? ਅੱਛਾ ਜੀ। ਗੱਲ ਇਹ ਹੈ ਕਿ ਸਾਡੇ ਕੋਲ ਜਿਵੇਂ ਹੀ ਕੋਈ ਗਾਹਕ ਆਏਗਾ, ਕੁਝ ਆਰਾ ਨਿਆਣਗੇ ਤੇ ਬਿੱਲ ਵੀ ਤਰ ਜਾਏਗਾ। ਤੁਸੀਂ ਕਿਤੇ ਨਹਿਰ 'ਚ ਤੇ ਨਹੀਂ ਤਾਰਨ ਲੱਗ ਪਏ? ਵੇਖੋ ਤੁਸੀਂ ਕੱਲ ਸੁਬਹ ਮੈਂ ਕਹਿ ਰਿਹਾ ਕਿ ਕੋਈ ਐਸੀ ਗੱਲ ਨਹੀਂ, ਬਿੱਲ ਤਰ ਜਾਏਗਾ, ਮੇਰੇ ਤੇ ਯਕੀਨ ਕਰੋ। ਬਾਬਾ ਜੀ ਤੁਹਾਡੇ ਤੇ ਤੁਹਾਡੇ ਮਰੀਜ਼ ਯਕੀਨ ਨਹੀਂ ਕਰਦੇ। ਬਹੁਤ ਅੱਛਾ। ਇਹ ਮਰੀਜ਼ ਯਕੀਨ ਕਰਨ ਜਾਂ ਨਾ ਕਰਨ, ਤੁਹਾਨੂੰ ਯਕੀਨ ਕਰਨਾ ਪੈਣਾ ਹੈ। ਮੈਂ ਤਾਰ ਦਿਆਂਗਾ। ਚਲੋ ਹੁਣ ਗੱਲ ਏਦਾਂ ਵਾ ਕਿ ਬਿੱਲ ਨਾ ਤਾਰਿਆ ਤੇ ਮੀਟਰ ਕੱਟਿਆ ਜਾਊਗਾ। ਜਦੋਂ ਕੱਟੋਗੇ ਉਦੋਂ ਦੇਖਾਂਗੇ। ਚਲੋ ਸੋਹਣੇ ਆਪਾਂ ਗਾਹਕ ਭੇਜਿਆ ਨੇ, ਮੀਟਰ ਕੱਟਣ ਵਾਲਾ ਭੇਜ ਦਿੱਤਾ। ਬਿੱਲ ਵੀ ਹੁਣ ਤਾਰਨਾ, ਅੱਲਾ ਜਾਣੇ ਕਿੰਜ ਤਰਨਾ। ਆਪਣੇ ਖਰਚੇ ਪੂਰੇ ਨਹੀਂ ਹੁੰਦੇ ਨਵਾਬ ਵਾਲਿਆਂ ਨੂੰ, ਕੀ ਬੰਦਾ ਕਵੇ? ਚੱਲ ਸੌ ਕੱਟਣ ਵਾਲੇ ਨੂੰ ਕਿਹਨੇ ਰੋਕਣਾ ਹੀ। ਆਏ ਭੇਜ ਦੇ ਰੱਬਾ ਕੋ ਸੁਤੇ ਕੋ ਚੰਗਾ ਗਾਹਕ ਭੇਜ ਦੇ। ਅੱਲਾ ਖੈਰ ਹੋਵੇ, ਅੱਲਾ ਸੋਹਣਿਆ ਉਹ ਗਾਹਕ ਆ ਜਾਵੇ, ਕੋਈ ਇਹਦੇ ਵਸੀਲੇ ਦੇ ਨਾਲ ਹੀ ਕੋਈ ਬਿੱਲ ਤਰ ਜਾਏ। ਨਹੀਂ ਤਾਂ ਸਾਡੇ ਵਰਗੇ ਜਾਲੀ ਆਮਲਾ ਬਾਬਰਾਂ ਨੇ ਕਿੱਥੋਂ ਖਾਣਾ ਪੀਣਾ। ਬਸ ਇਹ ਰੱਬ ਦੀ ਰਹਿਮਤ ਆ, ਕੋਈ ਸਾਡਾ ਟੂਣਾ ਟੱਪਾ ਚੱਲ ਜਾਂਦਾ, ਲੋਕੀ ਯਕੀਨ ਕਰ ਲੈਂਦੇ ਆ। ਕੀ ਮੋਹਤਰਮ ਆ ਜਾਓ शाह जी अस्सलाम वालेकुम शाह जी। ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਕਿਵੇਂ ਆਣ ਹੋਇਆ ਪੁੱਤ? ਬਾਬਾ ਜੀ ਬਸ ਅੱਜ ਤੁਹਾਡੀ ਯਾਦ ਆ ਰਹੀ ਸੀ, ਮੈਂ ਕਿਹਾ ਨਾਲੇ ਬਾਬੇ ਹੁਣਾਂ ਨੂੰ ਸਲਾਮ ਕਰ ਆਈਏ, ਨਾਲੇ ਇੱਕ ਦੋ ਮਸਲੇ ਫਸੇ ਸੀਗੇ ਉਹ ਮੈਂ ਕਿਹਾ ਸਿੱਧੇ ਕਰਾ ਲਈਏ। ਮਸਲੇ ਤੈਨੂੰ ਪਤਾ ਸਾਡੇ ਲਈ ਕੋਈ ਮਸਲੇ ਨਹੀਂ ਹੈ। ਅੱਲਾ ਨੇ ਇਲਮ ਹੀ ਇੰਜ ਦਾ ਦੇ ਦਿੱਤਾ ਹੈ। ਬਹਿ ਪੁੱਤ ਓਏ, ਬਹਿ ਬਹਿ ਤੇ ਜੇ ਇਲਮ ਦਿੱਤਾ ਤੇ ਬਾਬਾ ਜੀ ਤੁਹਾਨੂੰ ਪਤਾ ਨਹੀਂ ਮੈਂ ਖੈਰ ਨਾਲ ਆਇਆ ਕਾਹਦੇ ਨਾਲ ਆਇਆ? ਪੁੱਤ ਮੈਨੂੰ ਪਤਾ ਤੇ ਇਜਾਜ਼ਤ ਹੋਵੇ ਤੇ ਬਹਿ ਜਾਈਏ। ਬਹਿ ਪੁੱਤ ਓਏ, ਤੇਰਾ ਆਪਣਾ ਘਰ ਹੈ, ਇਹ ਕਿਹੜੀ ਗੱਲ ਹੈ? ਬਾਬਾ ਜੀ ਕੀ ਮਸਲਾ ਕੀ ਹੈ ਪੁੱਤਰ, ਦੱਸ ਦੇ। ਬਾਬਾ ਜੀ ਕੋਈ ਇੱਕ ਹੋਵੇ ਮਸਲਾ ਤੇ ਦੱਸਾਂ। ਮਸਲੇ ਤੇ ਪੁੱਤਰ ਬੜੇ ਤੇਰੇ ਮੱਥੇ ਤੋਂ ਲੱਗ ਰਿਹਾ ਕਿ ਮਸਲੇ ਵਾਵਾ ਹੀ ਨੇ ਪੁੱਤ। ਅੱਜ ਤੂੰ ਕਿਸੇ ਵਾਵਾ ਡਾਢੇ ਕੰਮ ਹੀ ਨਿਕਲਿਆ। ਹਾਂ ਬਾਬਾ ਜੀ ਕੀ ਦੱਸਾਂ, ਭਰਜਾਈ ਤੁਹਾਡੀ ਰੋਜ਼ ਲੜਦੀ ਆ ਬਾਬਾ ਜੀ ਮੇਰੇ ਨਾਲ। ਅੱਛਾ। ਆ ਖਰਚੇ ਨਹੀਂ ਪੂਰੇ ਹੁੰਦੇ। ਖਰਚੇ ਤੇ ਕਿਸੇ ਦਾ ਵੀ ਪੂਰੇ ਨਹੀਂ ਹੁੰਦੇ। ਕੋਈ ਪਰੇਸ਼ਾਨ ਨਾ ਹੋ, ਟੈਨਸ਼ਨ ਨਾ ਲੈ, ਖਰਚਿਆਂ ਦੀ ਪਰੇਸ਼ਾਨੀ ਨਾ ਲੈ। ਐਸਾ ਇਲਮ ਦਿਆਂਗਾ, ਐਸਾ ਤੈਨੂੰ ਸਿਰਫ ਇੱਕ ਲਫ਼ਜ਼ ਦੇਣਾ ਪੁੱਤ ਓਏ, ਦਿਨ ਚੜਨ ਤੋਂ ਪਹਿਲੇ ਤੇਰੇ ਕੋਲ ਢੇਰ ਰੁਪਈਏ ਹੋਣਗੇ। ਤੇ ਲਫ਼ਜ਼ ਦੱਸੋ ਤੁਸੀਂ, ਮੈਂ ਐਵੇਂ ਇੱਥੇ ਬੈਠਾ ਫੇ। ਉਹ ਪੁੱਤ ਤੁਸੀਂ ਬਾਬਾ ਜੀ ਪਹਿਲੇ ਓਏ, ਮੇਰਾ ਦੱਸੋ, ਰੌਲਾ ਜਿਹੜਾ ਹੈ ਨਾ ਸਿਸਟਮ ਬੜਾ ਖਰਾਬ ਹੁੰਦਾ ਜਾ ਰਿਹਾ ਦਿਨ ਬ ਦਿਨ, ਕਾਰੋਬਾਰ ਥੱਲੇ ਨੂੰ ਆ ਰਿਹਾ, ਕੋਈ ਕੰਮ ਉੱਤੇ ਨਹੀਂ ਜਾ ਰਿਹਾ। ਕਾਰੋਬਾਰ ਕਰ ਕਿਹੜਾ ਰਿਹਾ ਪੁੱਤ ਓਏ? ਉਹੀ ਤੇ ਲੱਭ ਰਿਹਾ ਹੱਲੇ, ਜਿਹੜੇ ਕੰਮ ਨੂੰ ਹੱਥ ਪਾਉਣਾ ਥੱਲੇ ਹੀ ਆ ਰਿਹਾ, ਹੱਲੇ ਕੋਈ ਕੀਤਾ ਨਹੀਂ ਮੈਂ। ਪੁੱਤ ਜਿਸ ਕੰਮ ਨੂੰ ਮੈਂ ਹੱਥ ਪਾਇਆ ਨਾ, ਇਹ ਵੀ ਥੱਲੇ ਜਾ ਸਕਦਾ, ਇਹ ਜ਼ਿਹਨ 'ਚ ਰੱਖੀ। ਗੱਲ ਇਹ ਹੈ ਕਿ ਪੁੱਤ ਤੇਰੇ ਨਸੀਬਾਂ 'ਚ ਕੰਮ ਤੇ ਹੈ। ਮੈਂ ਤੈਨੂੰ ਕਿਹਾ ਕਮਾ। ਵਾਹ ਹੋਏ 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 ਹੋਏ। ਇੱਧਰਲਾ ਵੇਖ ਲਓ ਬਹੁਤਾ ਰੌਲਾ ਤੇ। ਪੁੱਤਰ ਏ ਇੱਧਰਲਾ ਵੀ ਵੇਖ ਲੈਨੇ ਆ ਮੇਰੇ ਆ ਬੱਚਿਆ। ਪੁੱਤਰ ਏ ਇੱਧਰ ਵੀ ਕੁਛ ਨਹੀਂ। ਹੋਏ 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 ਹੋਏ। ਪਰੇਸ਼ਾਨੀ ਵਾਲੀ ਗੱਲ ਆ ਤੇ ਫਿਰ ਰਹਿਣ ਦੇਣਾ ਦੱਸਣੇ ਬਾਬਾ ਜੀ। ਪੁੱਤਰ ਇਹ ਗੱਲ ਪਰੇਸ਼ਾਨੀ ਵਾਲੀ ਵੀ ਆ ਤੇ ਖੁਸ਼ਖਬਰੀ ਵਾਲੀ ਵੀ ਆ। ਉਹ ਕੀ ਬਾਬਾ ਜੀ? ਪਰੇਸ਼ਾਨੀ ਤੇਰੀ ਦੂਰ ਹੋ ਸਕਦੀ ਆ। ਅੱਛਾ। ਰੁਪਈਆ ਤੇਰਾ 25,000 ਲੱਗਣਾ ਹੈ, ਬਾਅਦ ਚ ਤੇਰੇ ਕੋ ਖੁਸ਼ਖਬਰੀਆਂ ਦੇ ਢੇਰ ਲੱਗ ਜਾਣੇ ਨੇ।
ਉਹ ਕਾਤੇ ਲਾਉਣਾ ਜੀ 25000 ਤੁਸੀਂ? ਪੁੱਤ 25000 ਅਸੀਂ ਨਹੀਂ ਖਾਣਾ, ਨਾ 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 ਨਾ, ਅਸੀਂ ਉਹ ਬਾਬੇ ਨਹੀਂ ਕਿ ਜਿਹੜੇ ਲੈ ਕੇ ਰੁਪਈਏ ਆਪ ਖਾ ਲਈਏ ਨਾ। ਹਾਂ ਪੁੱਤ ਤੂੰ ਆਪਣੇ ਹੱਥ ਦੇ ਨਾਲ ਆਪਣੀ ਜੇਬ ਚੋਂ ਕੱਢ ਕੇ ਤੂੰ ਸਾਡੇ ਇਸ ਗੱਲੇ 'ਚ ਪਾਣੇ ਨੇ। ਅੱਗੋਂ ਸਾਡਾ ਕੰਮ ਹੈ, ਅਸੀਂ ਸਾਰਾ ਸਾਂਭ ਲਾਂਗੇ। ਤੂੰ ਨਹੀਂ ਪਰੇਸ਼ਾਨ ਹੋਣਾ ਪੁੱਤ। 25000 ਰੁਪਈਆ ਤੇਰਾ ਲੱਗਣਾ ਹੈ ਤੇ 3 ਦਿਨਾਂ ਦੇ ਵਿੱਚ ਤੇਰੀ ਆਹ ਲੈਣ ਜਿਹੜੀ ਹੈ ਨਾ, ਆਹ ਲੈਣ ਹਾਂ ਇਹਦੇ 'ਚ ਟੈਨਸ਼ਨ ਆ ਪੁੱਤ ਓਏ। ਬਸ ਬਾਬਾ ਜੀ ਲਾਈਨ ਸਿੱਧੀ ਕਰਾ ਦਿਓ ਮੇਰੀ ਕਿਤੇ। ਪੁੱਤਰ ਤੇਰੀ ਲੈਣ ਸਿੱਧੀ ਇੰਜ ਦੀ ਹੋਏਗੀ, ਜ਼ਿੰਦਗੀ ਭਾਰੇ ਡਿੰਗੀ ਨਹੀਂ ਹੋਏਗੀ ਪੁੱਤ। ਬਸ ਬਾਬਾ ਜੀ। ਰੁਪਈਆ 25000 ਲੱਗਣਾ ਤੇਰੇ ਤੇ ਬਾਬਾ ਇਹ ਜੀ, ਦੁੱਖ ਦੂਰ। ਕੰਮ ਹੋਣਾ ਚਾਹੀਦਾ। 25 ਲੱਗ ਜਵੇ, 30 ਲੱਗ ਜਵੇ, 50 ਵੀ ਲੱਗ ਜਵੇ ਨਾ। ਨਾ 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 ਨਾ, ਤੁਹਾਡੀ- ਵੱਧ ਪੈਸੇ ਅਸੀਂ ਕਦੀ ਨਹੀਂ ਲਏ ਨਹੀਂ ਤੁਹਾਨੂੰ ਨਹੀਂ ਦੇਣੇ, ਮੈਂ ਤੁਹਾਡੀ ਕਵਰ ਪੱਕੀ ਕਰਾਵਾਂਗਾ ਬਾਬਾ ਜੀ। ਪੁੱਤਰ ਖੈਰ ਆ ਤੈਨੂੰ, ਤੂੰ ਆਪਣਾ ਮਸਲਾ ਹੱਲ ਕਰਾਉਣਾ ਹੈ ਜਾਂ ਮੇਰਾ ਜਨਾਜ਼ਾ ਪੜਾਉਣਾ? ਨਹੀਂ ਬਾਬਾ ਜੀ, ਅਸੀਂ ਤੁਹਾਡੇ ਤੇ ਲਾਉਣੇ, ਅਸੀਂ ਕਿੱਥੇ ਲੈ ਜਾਣੇ? ਜਿਹੜੇ ਕਮਾਉਣੇ ਆ ਇੱਥੇ ਲਾਉਣੇ। ਕੋਈ ਗੱਲ ਨਹੀਂ। ਇਹ ਵੇਖੋ ਤੇ ਬਾਬਾ ਜੀ ਰੌਲਾ ਕੀ ਹੈ। ਰੌਲਾ ਕੱਖ ਵੀ ਨਹੀਂ ਪੁੱਤਰ, ਇਹ ਰੌਲਾ ਸਤਾਰਿਆਂ ਦਾ। ਰੌਲਾ ਤੇਰੇ ਸਤਾਰੇ ਇਸ ਟਾਈਮ ਗਰਦਸ਼ ਚ ਤੇ ਮੈਂ ਨੇ। ਦਿਨੇ ਹੱਥ ਵਿਖਾ ਲਿਆ ਕਰਾਂ ਫੇ। ਸਤਾਰੇ ਤਾਂ ਬਾਬਾ ਜੀ ਰਾਤ ਨੂੰ ਪੁੱਤਰ ਤੇ ਨਹੀਂ ਚੜਿਆ ਆ, ਨਮਾਜ਼ ਤੋਂ ਬਾਅਦ ਤੂੰ ਫਟਾਫਟ ਤੇ ਮੇਰੇ ਕੋਲ ਹੀ ਆਇਆ। ਤੇ ਨਹੀਂ ਚੜਿਆ, ਖੈਰ ਹੈ ਤੈਨੂੰ ਪੁੱਤਰ। ਇਹ ਤੇਰਾ ਇਹ ਮਾਮਲਾ ਸਾਰੇ ਪੁੱਤਰ ਹੱਲ ਹੋ ਜਾਣਗੇ। ਮੈਂ ਤੈਨੂੰ ਕਹਿ ਰੁਪਈਆ 25000 ਲੱਗ ਜਾਏਗਾ। 25000 ਦਾ ਬਾਬਾ ਜੀ ਮੈਂ ਘਰ ਰਾਸ਼ਨ ਪਾਵਾਂ ਤੇ ਲੜਾਈ ਮੁੱਕ ਜਾਵੇ। ਉਸੇ ਲੜਾਈ ਤੋਂ ਤਾਂ ਮੈਂ ਤੁਹਾਡੇ ਕੋਲ ਆਇਆ। ਪੁੱਤਰ ਰਾਸ਼ਨ ਦੀ ਤੇ ਗੱਲ ਕਰ ਰਹੇ ਆ, ਰਾਸ਼ਨ ਦਾ ਇੱਥੇ ਚੱਕਰ ਆ ਸਾਰਾ। ਇਹ ਰਾਸ਼ਨ ਪਾਉਣ ਲਈ ਤੇ 25000 ਮੰਗ ਰਹੇ ਆ। ਬਾਬਾ ਜੀ ਭਾਬੀ ਤੁਹਾਡੀ ਖਰਚਾ ਮੰਗਦੀ ਆ ਤੇ ਨਾਲੇ ਕਹਿੰਦੀ ਮੈਨੂੰ ਲਾਉਣ ਦੇ ਸੂਟ ਲੈ ਕੇ ਦਿਓ, ਨਵੀਂ ਜਿਹੜੀ ਲਵਾਈ ਆ। ਨਾ 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 ਪੁੱਤ, ਨਾ ਤੇਰੇ ਹੱਥ ਦੀਆਂ ਲਕੀਰਾਂ ਦੱਸ ਰਹੀਆਂ। ਜਿਸ ਦਿਨ ਉਹਨੇ ਲਾਉਣ ਦਾ ਤੇਰਾ ਲਿਆਂਦਾ ਸੂਟ ਪਾ ਲਿਆ ਹਾਂ ਤੇ ਪੁੱਤ ਤੇਰੇ ਹੱਥੋਂ ਨਿਕਲ ਜਾਏਗੀ। ਨਾ ਇਹ ਪੱਕੀ ਗੱਲ ਆ ਪੁੱਤ ਓਏ। ਤੇ ਪੈਸੇ ਤੁਹਾਨੂੰ ਦੇ ਦੇਣਾ, ਤੁਸੀਂ ਲੈ ਦਿਓ ਉਹਨੂੰ। ਉਹ ਵੀ ਤੇ ਹੱਥਾਂ 'ਚ ਰੱਖਣੀ ਆ ਤੇ ਆਪਣਾ ਬਾਬੇ ਉਹਨਾਂ ਨੂੰ ਵੀ ਹੱਥਾਂ 'ਚ ਰੱਖਣਾ। ਪੁੱਤ ਗੱਲ ਸੂਟ ਪਾਣ ਦੀ ਆ। ਉਸ ਘਰ 'ਚ ਰਹਿ ਕੇ ਉਹਨੇ ਲਾਉਣ ਦਾ ਸੂਟ ਪਾਇਆ ਨਹੀਂ ਹਾਂ ਤੇ ਕਿਸੇ ਦੇ ਅੜਿੱਕੇ ਚੜੀ ਨਹੀਂ। ਤੂੰ ਵੈਲ ਵੱਟ ਦਾ ਲੈ ਦੇ ਬਾਬਾ, ਤੂੰ ਮੈਂ ਘਰ ਹੀ ਰੱਖਣੀ, ਮੈਨੂੰ ਨਹੀਂ ਪਤਾ। ਇੱਧਰ ਤੇ ਲੈ ਵੈਲਵਟ ਦਾ ਪੁੱਤ ਹੱਥ ਵਹਾਈ ਜਾਣਾ, ਕੁਪਰੇ ਭਈਏ ਵਹਾ। ਤੈਨੂੰ ਮੈਂ ਦੱਸਣ ਡਿਆ 25000 ਲੱਗਣਾ ਤੇਰਾ। ਟੋਟਕਾ ਇੱਕ ਕਰਨਾ ਹੈ, ਤੇਰੇ ਸਾਹਮਣੇ ਉਹ ਸਮਾਨ ਲਿਆਣਾ ਲਿਖਣ ਵਾਲਾ, ਬਸ ਤੈਨੂੰ ਮੈਂ ਉਹ ਲਿਖ ਕੇ ਦੇ ਦੇਣਾ। ਲਫਾ ਹੀ ਤੈਨੂੰ ਇੱਕ ਦੇ ਦੇਣਾ, ਉਹ ਤੂੰ ਯਾਦ ਕਰੀ ਜਾ। ਰੁਪਈਆਂ ਦੇ ਢੇਰ ਤੇਰੇ ਸਾਹਮਣੇ, ਖੁਸ਼ੀਆਂ ਹੀ ਖੁਸ਼ੀਆਂ। ਗੱਲ ਪੱਕੀ ਹੈ ਨਾ, ਕੰਮ ਹੋ ਜਾਏਗਾ। ਗੱਲ ਪੱਕੀ ਪੁੱਤ। ਗੱਲ ਆਇਆ ਕਿਹੜੇ ਪਿੰਡੋਂ ਆਇਆ ਪੁੱਤ ਤੂੰ? ਬਾਬਾ ਜੀ ਆ ਨਾਲ ਦਾ ਪਿੰਡ ਨੇ ਜਿਹੜਾ, ਹਾਂ ਇਹਨੂੰ ਛੱਡ ਦਿਓ। ਇਹਨੂੰ ਛੱਡਦਾ। ਉਹ ਤੋਂ ਜਿਹੜਾ ਪਰਲਾ ਕਿਹੜਾ ਵਾ ਭਲਾ, ਉਹ 69 ਗਾਫ ਵੇ, 69 ਗਾਬੇ ਉਹਨੂੰ ਵੀ ਛੱਡ ਦਿਓ। ਛੱਡਤਾ। ਉਹ ਤੋਂ ਸੱਜੇ ਹੱਥ ਹੋਣਾ ਜਦੋਂ ਤੁਸੀਂ ਹੈ ਨਾ, ਹੂੰ 5-4 ਕਿਲੋਮੀਟਰ ਤੁਰ ਕੇ ਜਾਣਾ। ਬਿਲਕੁਲ ਬਿਲਕੁਲ ਹੈ ਆ 12 ਚੱਕ ਹੈ ਕਾਬੇ। ਆਹੋ ਉਹਨੂੰ ਵੀ ਛੱਡ ਦਿਓ। ਛੱਡਦਾ। ਤੇ ਉਹ ਤੋਂ ਫਿਰ ਵਾਪਸ ਆ ਜਾਓ। ਮੈਂ ਕਹਿੰਦਾ ਇਸ ਗੱਲ ਨੂੰ ਵੀ ਛੱਡ ਦਿਓ। ਮੈਂ ਆਪਣਾ ਪਤਾ ਦੱਸਣਾ ਨਹੀਂ ਚਾਹ ਰਿਹਾ ਬਾਬਾ ਜੀ, 1-2 ਪਰਚੇ ਹੋਏ ਆ ਮੇਰੇ ਤੇ। ਪੁੱਤ ਜਿਹੜਾ ਟੋਟਕਾ ਤੈਨੂੰ ਕਰਕੇ ਦੇਣਾ ਨਾ, ਜ਼ਿੰਦਗੀ 'ਚ ਤੇਰੇ ਤੇ ਕੋਈ ਪਰਚਾ ਨਹੀਂ ਹੋਏਗਾ। ਤੇ ਜਿਹੜੇ ਹੋਏ ਨੇ ਇਹ ਵੀ ਮੁੱਕ ਜਾਣਗੇ। ਇਹ ਬਾਬੇ ਦੀ ਗਰੰਟੀ ਹੈ। ਬਾਬੇ ਇੱਥੇ ਐਵੇਂ ਹੀ ਨਹੀਂ ਬੈਠੇ, ਆਪਣੇ ਬਾਬੇ ਪੂਰੇ ਭਾਰ ਨਾਲ ਬੈਠੇ ਨੇ। ਮੇਸਰੀ ਤੇ ਤੁਹਾਡੇ ਕੋਲ ਆਇਆ, ਅੱਗੇ ਮੈਂ ਜਿਹੜੇ ਬਾਬੇ ਕੋ ਗਿਆ ਮੇਰੀ ਵਜ੍ਹਾ ਤੋਂ ਉਹਨਾਂ ਦਾ ਵੀ ਪਰਚਾ ਹੋ ਗਿਆ। ਪੁੱਤ ਤੂੰ ਕੰਮ ਕਰਦਾ ਕੀ? ਬਸ ਬੰਦਿਆਂ ਯਾਰਾਂ ਦੋਸਤਾਂ ਨਾਲ ਰਲ ਕੇ 1-2 ਡਕੈਤੀਆਂ ਕੀਤੀਆਂ। ਉਹ ਜਿਹੜੇ ਬਾਬੇ ਕੋ ਜਾਂਦਾ ਨਾਲ ਉੱਤੇ ਵੀ ਪੈ ਜਾਂਦੀ ਹੈ। ਤੇ ਉਹ ਏਦਾਂ ਹੀ ਗੱਲਾਂ 'ਚ ਅਸੀਂ ਬੈਠੇ ਸੀਗੇ ਮੁੰਡੇ ਬਸ ਤੈਸ਼ 'ਚ ਆ ਗਏ, ਗੋਲੀ ਚੱਲ ਗਈ। ਕਿਹਦੇ ਕੋ? ਉਹ ਮੇਰੇ ਕੋਲ ਹੀ ਚੱਲੀ ਆ ਤੇ ਉਹ ਜਿਹੜੇ ਬਾਬੇ ਕੋ ਬੈਠੇ ਸੀ ਵੱਜੀ ਉਹਦੇ। ਅੱਲਾ ਖੈਰ ਕਰੇ। ਉਹ ਬਾਬਾ ਜੀ ਉਹੀ ਮਸਲਾ ਅਜੇ ਤੱਕ ਉਹਨਾਂ ਮਸਲਿਆਂ 'ਚ ਭੱਜੇ ਫਿਰਦੇ ਆ। ਪੁੱਤ ਅੱਲਾ ਖੈਰ ਕਰੇ। ਬਾਕੀ ਦੇ ਬੰਦੇ ਬਚ ਗਏ, ਬਾਬਾ ਫੁੱਟ ਗਿਆ ਉੱਥੇ। ਤੇ ਕੋਈ ਨਹੀਂ ਪੁੱਤ। ਤੁਹਾਡਾ 25-30 ਜਿੰਨਾ ਵੀ ਉਹ ਨਹੀਂ, ਉਹ ਪੈਸਿਆਂ ਦੀ ਕਿਹੜੀ ਗੱਲ ਹੈ ਪੁੱਤ। ਹਾਂਜੀ ਫਿਰ ਆ ਜਾਣਗੇ ਮਸਲਾ ਇਹਦਾ ਤੇਰਾ ਹੱਲ ਹੋ ਜਾਏਗਾ ਪੁੱਤ। ਹਾਂਜੀ ਬਾਬਾ ਜੀ, ਮਸਲਾ ਤੁਸੀਂ ਹੱਲ ਕਰਨਾ, ਮੈਨੂੰ ਪੱਕਾ ਪਤਾ ਵੀ ਤੁਸੀਂ ਹੱਲ ਕਰੋਗੇ। ਮਸਲਾ ਤੂੰ ਮੈਨੂੰ ਮਸਲੇ 'ਚ ਪਾਤਾ ਪੁੱਤ। ਬਾਬਾ ਜੀ ਪਿਸਤੌਲ ਚੁੱਭ ਰਿਹਾ ਉਹ ਕਹਿੰਦੇ ਨਹੀਂ ਪੁੱਤ, ਉਹ ਨਹੀਂ ਉਹ ਡੱਬ ਨਾ ਚੁੱਭ ਉਹ ਰਿਹਾ। ਖੈਰ ਉਹ ਪੁੱਤ ਰਹਿਣ ਦੇ। ਕੋਈ ਨਹੀਂ, ਖੈਰ ਤੂੰ ਹੁਣ 25 ਲੱਗਣਾ ਤੂੰ ਘੱਟ ਵੱਧ ਨਹੀਂ, ਉਹ ਨਹੀਂ ਪੁੱਤ ਤੇਰਾ ਟਗਾ ਨਹੀਂ ਲੱਗਣਾ। ਕੀ ਹੋ ਗਿਆ ਤੈਨੂੰ? ਫਿਰ ਡੱਬ 'ਚ ਹੀ ਰਹਿਣਾ। ਉਹ ਪੁੱਤ ਉਹਨੂੰ ਰਹਿਣ ਦੇ। ਅੱਲਾ ਖੈਰ ਕਰੇ। ਤੇ ਹੁਣ ਦੱਸੋ ਕੀ ਰੌਲਾ, ਕਦੋਂ ਤੱਕ ਹੁਣ ਮੇਰਾ ਤਾਂ ਕੰਮ ਮੌਕੇ ਰੋਲਾ। ਅੱਛਾ ਜੀ। ਬਾ ਪੁੱਤਰ ਮੈਂ ਸ਼ਾਮ ਨੂੰ ਪਹਿਲੇ ਤੇਰੇ ਕੋਲ ਰੁਪਈਏ ਆ ਜਾਣਗੇ। ਅੱਜ ਮੈਂ ਜਿਹੜੇ ਕਮਾਣੇ ਤੈਨੂੰ ਹੀ ਦੇਣੇ ਆ। ਨਹੀਂ ਬਾਬਾ ਜੀ, ਮੇਰਾ ਕੋਈ ਹੱਲ ਦੱਸੋ, ਕੋਈ ਤਵੀਰ ਦਿਓ, ਕੋਈ ਜਿਹੜਾ
ਜਦੋਂ ਮੈਂ ਘਰ ਜਾਣਾ ਭਾਬੀ ਤੁਹਾਡੀ ਲੱਕ ਫੜ ਕੇ ਪਈ ਹੁੰਦੀ ਆ ਤੇ ਕੋਈ ਲੱਕ ਨਾ ਬੰਨਣ ਵਾਲਾ ਦੇ ਦਿਓ। ਪੁੱਤੋ ਇਹ ਲੱਕ ਨਾ ਬਣਨ ਵਾਲਾ। ਮੈਂ ਇੱਕ ਦੋ ਵਾਰੀ ਉਹਨੂੰ ਦਵਾਈ ਲੈਣ ਵਾਸਤੇ ਡਾਕਟਰ ਤੇ ਗਿਆ, ਮੈਂ ਕਹਿੰਦਾ ਲੱਕ ਦੁਖਦਾ, ਉਹ ਕਹਿੰਦਾ ਦੁਖਣਾ ਹੀ ਆ ਲੱਕ, ਤੇ ਮਹਿੰਗਾਈ ਨਹੀਂ ਸਿੱਧਾ ਹੁਣ ਦੇ ਰਹੀ। ਪੁੱਤ ਮਹਿੰਗਾਈ ਦੀ ਵਜ੍ਹਾ ਤੋਂ ਤੇ ਬੜੇ ਬੜੇ ਮਾਮਲਾਤ ਹੋਏ ਆ, ਤੂੰ ਟੈਨਸ਼ਨ ਨਾ ਲੈ, ਪਰੇਸ਼ਾਨ ਨਾ ਹੋ ਪੁੱਤ ਓਏ, ਤੈਨੂੰ ਇੰਜ ਦਾ ਕਰਕੇ ਦਿੰਨੇ ਆ, ਤੂੰ ਬੇਫਿਕਰ ਹੋ ਜਾ ਪੁੱਤ ਓਏ। ਤੂੰ ਆਪ ਕਵੇਂਗਾ ਕਿ ਬਾਬਾ ਜਿਹੜਾ ਸਾਨੂੰ ਆ ਕਰ ਦਿੱਤਾ ਨਾ, ਸਾਡਾ ਕੀਤਾ ਤਵੀਦ ਪੁੱਤ ਓਏ ਤੇਰੇ ਜ਼ਿੰਦਗੀ 'ਚ ਕੰਮ ਆਏਗਾ, ਇਹ ਜ਼ਿਹਨ 'ਚ ਰੱਖੀ ਮੇਰੇ ਆ ਬੱਚਿਆ। ਆ ਜਿਹੜਾ ਤਵੀਦ ਅਸੀਂ ਤੈਨੂੰ ਕਰਕੇ ਦੇਣ ਲੱਗੇ। ਭਈਆ ਖੋਲਣਾ ਆ ਨੰਬਰ ਤੇ ਮੇਰੀ ਬੁੱਢੀ ਦਾ ਲਿਖਿਆ ਵਿੱਚ, ਇਹ ਕਿੱਥੋਂ ਲਿਆ ਤੁਸੀਂ? ਉਹ ਨਹੀਂ ਹੈ ਆ ਭੁਲੇਖਾ ਪਿਆ ਤੈਨੂੰ, ਜੋ ਹਿਸਾਬ ਕੀਤਾ। ਅੱਛਾ ਜੀ, ਉਹਦਾ ਹਿਸਾਬ ਕਿਤਾਬ ਤੁਹਾਡੇ ਕੋਲ ਹੁੰਦਾ ਬਾਬਾ ਜੀ? ਉਹ ਨਹੀਂ ਉਹ ਪੁੱਤ ਓਏ ਕੀ ਹੋ ਗਿਆ ਤੈਨੂੰ ਉਹਦਾ ਹਿਸਾਬ ਕਿਤੋਂ? ਪੁੱਤ ਇਹ ਸਾਡੇ ਆਪਣੇ ਅਮਲ ਦੇ ਹਿਸਾਬ ਆ। ਪਰੇਸ਼ਾਨ ਨਹੀਂ ਹੋਣਾ ਪੁੱਤ, ਤੂੰ ਟੈਨਸ਼ਨ ਨਹੀਂ ਲੈਣੀ, ਤੇਰੇ ਸਾਰੇ ਮਾਮਲਾ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਪੁੱਤ ਓਏ। ਤੂੰ ਆਪ ਕਹੇਂਗਾ ਕਿ ਬਾਬੇ ਹੁਰਾਂ ਨੇ ਜੋ ਕਰਕੇ ਦਿੱਤਾ ਇਹ ਬਿਹਤਰੀਨ ਆ। ਤੇਰੀ ਸਮਝ ਵੀ ਨਹੀਂ ਆਉਣਾ ਪੁੱਤ, ਇਹ ਕੰਮ ਅਸੀਂ ਇੰਜ ਦਾ ਕਰ ਦਿੱਤਾ, ਤੂੰ ਜ਼ਿੰਦਗੀ 'ਚ ਯਾਦ ਰੱਖੇਂਗਾ। ਨਾਂ ਕੀ ਆ ਤੇਰਾ? ਹਾਂਜੀ, ਨਾਂ ਕੀ ਆ? ਜੇ ਮੈਂ ਨਾਂ ਦੱਸਾਂ ਤੇ ਤਾਂ ਕੀ ਆ? ਨਾਂ ਦੱਸ ਪੁੱਤ। ਉਹ ਯਾਰ ਅਰਸ਼ਦ, ਅਰਸ਼ਦ। ਹਾਂ ਅਰਸ਼ਦ, ਲੈ ਤੇਰਾ ਤਾਂ ਨਾਂ ਹੀ ਬੜਾ ਵਧੀਆ ਪੁੱਤ ਏ। ਅਰਸ਼ਦ, ਅਰਸ਼ਦ ਪੁੱਤ ਏ, ਠੀਕ ਏ। 11 8 23, ਵਾਹ 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 ਵਾਹ। 8 ਦਾ ਘਰ ਕਿੰਨਾ? 4 ਤੇ 4 ਦਾ 2 ਪੁੱਤ 8 ਦੇ ਘਰ ਨੂੰ ਛੱਡ, ਤੂੰ ਆਪਣੇ ਘਰ ਵੱਲ ਧਿਆਨ ਦੇ। ਅੱਛਾ ਠੀਕ ਆ, ਇਹ ਆ ਪੁੱਤ ਆਪਣੇ ਘਰ ਦੀ ਪੇਟੀ ਦੇ ਵਜ਼ਨ ਥੱਲੇ ਇਹਨੂੰ ਜ਼ੋਰ ਨਾਲ ਇਹਦੇ ਤੇ ਵਜਨ ਪਵੇ ਬਸ। ਅੱਛਾ ਜੀ, ਇਹਦੇ ਤੇ ਜਿੰਨਾ ਵਜ਼ਨ ਪਵੇਗਾ ਉਹਨਾਂ ਰੁਪਈਆ ਤੇਰੇ ਕੋ ਆਏਗਾ, ਉਹਨਾਂ ਸੁੱਖ ਤੇਰੇ ਕੋ ਆਏਗਾ। ਤੇ ਰੱਖਣਾ ਕਿੱਥੇ ਇਹ? ਪੇਟੀ ਦੇ ਥੱਲੇ, ਪੇਟੀ ਦੇ ਪੇਟੀ ਹੈ ਨਹੀਂ ਵਿੱਚ। ਬਾਬਾ ਜੀ ਸਾਡੇ। ਕੋਈ ਨਹੀਂ ਪੁੱਤ, ਸੌਣ ਲੱਗਿਆ ਆਪਣੇ ਥੱਲੇ ਰੱਖ ਲਈ, ਤੁਸੀਂ ਤਾਂ ਮਾਸ਼ਾਅੱਲਾ ਪੇਟੀ ਨਾਲੋਂ ਘੱਟ ਨਹੀਂ। ਨਹੀਂ ਕੋਈ ਬੰਨਣ ਵਾਲਾ ਦਿਓ, ਮੈਂ ਰੱਖਣ ਵਾਲਾ ਗਵਾ ਬੈਲਾ, ਜਾਂ ਬਾਹ ਤੇ ਬੰਨ ਲਵਾਂ ਜਾਂ ਲੱਕ ਤੇ, ਕਿੱਥੇ ਮਿਲਣਾ ਬਾਬਾ ਜੀ? ਪੁੱਤ ਤੂੰ ਇਹਨੂੰ ਹੀ ਬੰਨ ਲਈ ਆਪਣੇ ਨਾਲ। ਠੀਕ ਹੈ ਬਾਬਾ ਜੀ। ਤੇ ਹਦੀਆ ਬਾਬਾ ਜੀ ਇਹਦਾ ਕੋਈ? ਨਹੀਂ ਪੁੱਤ, ਹਦੀਆ ਦਾ ਕਿਹੜੀ ਗੱਲ ਹੈ? ਹਦੀਆ ਤੇਰੇ ਕੋਲ ਮੰਗਿਆ ਤੈਨੂੰ ਚੁੱਭਣ ਲੱਗ ਪੈਣਾ। ਨਹੀਂ ਕੋਈ ਨਹੀਂ ਬਾਬਾ ਜੀ, ਤੁਸੀਂ ਦੱਸੋ ਆਪਣਾ ਹਦੀਆ ਜਿਹੜਾ। ਉਹ ਨਹੀਂ ਤੇਰੇ ਕੋ ਹਦੀਆ ਕੀ ਲੈਣਾ? ਨਹੀਂ ਇੱਧਰ ਪੈਸੇ ਨਹੀਂ, ਮੈਗਜ਼ੀਨ ਪਾਈ ਆ ਮੈਂ ਇੱਧਰ ਉਹ ਬਾਬਾ ਪੁੱਤ ਜੀ। ਦੱਸੋ ਤੁਸੀਂ ਜਿਹੜਾ ਦੇਣੇ ਉਹ ਤੇ ਦੇਣੇ ਹੀ ਦੇਣੇ ਆ ਉਹ ਜੀ। ਨਹੀਂ ਪੁੱਤ, ਜਾ ਤੂੰ ਖੈਰ ਹੋਵੇ ਤੇਰੀ ਬਸ। ਦੇਖ ਲਓ ਬਾਬਾ ਜੀ, ਮੈਂ ਦੇਖ ਕੇ ਤੈਨੂੰ ਕਹਿਣ ਡਿਆ ਤੂੰ ਚੱਲ। ਬਗੈਰ ਹਦੀਏ ਤੋਂ ਕੰਮ ਹੋ ਜਾਏਗਾ ਨਾ? ਕੰਮ ਇੰਜ ਦਾ ਹੋਇਆ ਪੁੱਤ, ਹਦੀਆ ਲਿਆ ਤੇ ਮੇਰਾ ਕੰਮ ਹੋ ਜਾਣਾ, ਤੂੰ ਚੱਲ ਖੈਰ ਹੋਵੇ। ਹਦੀਆ ਨਹੀਂ ਤਾਂ ਫੇ ਉਹ ਨਹੀਂ ਪੁੱਤ ਮੇਰੀ ਗੱਲ ਸੁਣ। ਹਦੀਆ ਨਹੀਂ ਲੈਣਾ ਤੇ ਹਦੀਆ ਲਿਆ ਦਾਂ ਤੁਹਾਨੂੰ। ਉਹ ਪੁੱਤ ਨਹੀਂ, ਤੇਰਾ ਭਲਾ ਹੋਵੇ ਅੱਛਾ ਬਸ, ਖੈਰ ਹੋਵੇ। ਪਹੁੰਚੋ ਤੁਸੀਂ, ਲਓ ਹੋਰ ਬਾਬਾ ਬਾਬਾ ਜੀ। ਜੀ ਵੀ ਆਉਣਾ। ਦੁਆ ਕਰਨਾ ਮੇਰਾ ਕੰਮ ਜਿਹੜਾ ਹੋ ਜਵੇ, ਕਾਰੋਬਾਰ ਚੱਲ ਜਵੇ। ਬਾ ਪੁੱਤ ਨਿਕਲਣ ਵਾਲਾ ਨਹੀਂ ਗੱਲ। 25 ਦੀ ਗੱਲ ਕੋਈ ਨਹੀਂ। ਨਹੀਂ ਕੋਈ ਨਹੀਂ, ਕੋਈ ਨਹੀਂ ਆ- ਗੱਲ ਹੀ ਕੋਈ ਨਹੀਂ। ਅੱਜ 24 ਆ, ਕੱਲ 25 ਆਖਰੀ ਤਰੀਕ ਆ। ਬੜੀ ਗੱਲ ਆ ਪੁੱਤ। ਹਾਂ ਲਓ ਬਾਬਾ ਜੀ ਇਜਾਜ਼ਤ ਹੈ। ਸਦਾ ਲਈ ਖੈਰ। ਇਹ ਕੰਮ ਹੋ ਜਾਏਗਾ ਨਾ? ਕੰਮ ਪੁੱਤਰ ਹੋਏਗਾ, 100% ਹੋਏਗਾ ਤੇਰਾ ਕੰਮ। ਜਿਹੜੀ ਪਿਛਲੇ ਬਾਬੇ ਨੂੰ ਗੋਲੀ ਵੱਜੀ ਉਹ ਵੀ ਇਸੇ ਵਜ੍ਹਾ ਤੋਂ ਵੱਜੀ, ਕੰਮ ਨਹੀਂ ਹੋਇਆ, ਬਸ ਐਵੇਂ ਦਿਮਾਗ ਨੂੰ ਚੜੀ ਆ ਬਾਬਾ ਜੀ। ਤੇ ਮੈਂ ਕਦੀ ਚਲਾਈ ਨਹੀਂ ਸੀ ਗੋਲੀ, ਉਦੋਂ ਐਵੇਂ ਮਜਬੂਰਨ ਚਲਾਉਣੀ ਪਈ। ਮੈਂ ਕਿਹਾ ਹੁਣ ਰੱਖਿਆ ਵਾ, ਕਾਹਦੇ ਲਈ ਰੱਖਿਆ, ਤੇ ਕੰਮ ਹੋ ਜਾਏਗਾ ਨਾ? ਹੋਏਗਾ ਪੁੱਤ, ਇਨਸ਼ਾਅੱਲਾ ਹੋਏਗਾ। ਬਸ ਠੀਕ ਆ, ਦੁਆ ਕਰਨਾ ਬਾਬਾ ਜੀ। ਲਓ ਫੇ ਇਜਾਜ਼ਤ ਹੈ। ਜਿੱਡੇ ਕੋ ਪੱਕੇ ਤਰੀਕੇ ਨਾਲ ਤੂੰ ਕਹਿੰਦਾ, ਹੁਣ ਮੈਂ ਆਪਣੇ ਬਾਬਿਆਂ ਨੂੰ ਵੀ ਕਹਾਂਗਾ ਦੁਆ ਕਰਿਓ। ਠੀਕ ਹੈ ਬਾਬਾ ਜੀ, ਵੇਖ ਲਓ ਬਾਬਾ ਜੀ। ਪੁੱਤ ਮੈਂ ਵੇਖ ਕੇ ਤੈਨੂੰ ਕਹਿਣ ਡਿਆ ਕਿ ਹੋਏਗਾ ਕੰਮ। ਹਾਂ ਮੈਗਜ਼ੀਨ ਇੱਕ ਵੇਚਾ ਦੇ ਕੇ ਪੁੱਤ ਜੇਬ ਛੱਡ ਚ ਦੇ, ਲੈਦਾ ਤੂੰ ਮੈਂ ਬਾਬਾ ਤੈਨੂੰ ਜੀ। ਕੀ ਕਹਿਣਾ ਵਾ? ਹਾਂ ਹੋਏਗਾ ਕੰਮ, ਤੈਨੂੰ ਮੈਂ ਆਪਣੇ ਕੰਮ ਹੋਣਾ ਚਾਹੀਦਾ। ਮੈਂ ਕਹਿੰਦਾ ਮੈਗਜ਼ੀਨ ਜੇਬ 'ਚ ਹੀ ਰਵੇ, ਨਾ ਹੀ ਬਾਹਰ ਆਵੇ ਬਾਬਾ ਜੀ। ਅੱਲਾ ਨਾ ਕਰੇ ਬਾਹਰ ਨਿਕਲੇ ਪੁੱਤ, ਹਾਂਜੀ। ਹੋਏਗਾ ਕੰਮ। ਠੀਕ ਹੈ ਬਾਬਾ ਜੀ, ਫਿਰ ਇਜਾਜ਼ਤ ਹੈ ਨਾ? ਇਜਾਜ਼ਤ ਹੈ ਪੁੱਤ, ਹੁਣ ਨਿਕਲਣ ਵਾਲੀ ਗੱਲ ਕਰ। ਕੰਮ ਹੋ ਜਾਏਗਾ ਨਾ? ਹੋਏਗਾ ਇਨਸ਼ਾਅੱਲਾ ਹੋਏਗਾ ਯਾਰ, ਤੈਨੂੰ ਮੈਂ ਕਹਿਣ ਡਿਆ ਹੋਏਗਾ। ਹਾਂ ਕੰਮ ਹੋਣਾ ਚਾਹੀਦਾ। ਮੈਂ ਕਹਿੰਦਾ 12 ਗੋਲੀਆਂ ਨਾ ਹੀ ਜਾਇਆ ਹੁਣ ਬਾਬਾ ਜੀ। ਉਹ ਤਾਂ ਲਾਣੇ ਤਾਂ ਬਾਹਰ ਗੋਲੀਆਂ ਤੇ ਮੈਂ ਨਹੀਂ ਲਾਣਤ ਕਿਉਂ ਪਾਉਣੀ? ਉਹ ਪਹਿਲੀ ਕੱਢ ਕੇ ਦੂਜੀ ਮੈਗਜ਼ੀਨ ਹੀ ਪਾਉਣੀ ਆ। ਉਹ ਪੁੱਤ ਮੈਂ ਹੁਣ ਤੋਂ ਹੀ ਦੁਆਵਾਂ ਸ਼ੁਰੂ, ਯਾ ਅੱਲਾ ਇਹਦਾ ਕੰਮ ਕਰਦੀ। ਠੀਕ ਹੈ ਬਾਬਾ ਜੀ, ਬਸ ਦੁਆ ਅੱਲਾ ਇਹਦਾ ਕਰ। ਕੰਮ ਕਰਦੀ, ਔਖਾ ਸੌਖਾ ਵਿੱਚ ਹਾਂ ਮੇਰੇ ਵੱਲੋਂ ਇਹ ਆਖਰੀ ਕੰਮ ਹੈ।
ਮੌਲਾ ਇਹਦਾ ਕੰਮ ਕਰ ਬਾਬਾ ਜੀ ਕੰਮ ਹੋਣਾ ਚਾਹੀਦਾ ਬਸ। ਅੱਲਾ ਨੇ ਕਰਨਾ, ਅੱਲਾ ਨੇ ਕਰਨਾ। ਬਾਬਾ ਜੀ ਇੱਕ ਅੱਧੀ ਚਲਾ ਕੇ ਚੈੱਕ ਕਰ ਲਈ। ਤੂੰ ਇਹਨੂੰ ਜ਼ਰੂਰ ਚਲਾਣਾ ਨਾ ਬਾਬਾ ਜੀ ਬੜੇ ਦਿਨ ਹੋ ਗਏ ਚਲਾਇਆ ਹੀ ਨਹੀਂ, ਮੈਂ ਕਹਿੰਦਾ ਸੰਗ ਨਾ ਪੈ ਗਿਆ ਹੋਵੇ। ਉਹਨੂੰ ਨਾ ਹੀ ਚਲਾ, ਤੂੰ ਛੱਡ ਦੇ ਪੁੱਤ, ਕਿਹੜੇ ਚੱਕਰਾਂ 'ਚ ਪੈ ਗਿਆ ਤੂੰ। ਠੀਕ ਹੈ ਬਾਬਾ ਜੀ, ਫਿਰ ਇਜਾਜ਼ਤ ਦਿਓ ਫਿਰ ਹੈ। ਇਜਾਜ਼ਤ ਪੁੱਤ ਸਦਾ ਲਈ, ਸਦਾ ਲਈ। ਹਾਂ ਇੱਥੇ ਅਸਲੇ ਦੀ ਦੁਕਾਨ ਨੇੜੇ ਤੇੜੇ ਆ ਕਿਤੇ, ਮੈਂ ਕਹਿੰਦਾ ਇੱਕ ਅੱਧੀ ਮੈਗਜ਼ੀਨ ਹੋਰ ਫੜ ਲਈਏ। ਪਤਾ ਪਿੰਡ ਦੁਸ਼ਮਣੀ ਹੈ ਸਾਡੀ ਬਾਬਾ ਜੀ, ਹੋਰ ਗੱਲ ਕੋਈ। ਤੇ ਪਿੰਡ ਜਾ ਕੇ ਨਿਪੜਨਾ ਪੁੱਤ, ਤੂੰ ਇੱਥੇ ਕਿਉਂ ਦੁਸ਼ਮਣੀ ਵਧਾਉਣ ਡਿਆ? ਠੀਕ ਹੈ ਫਿਰ ਬਾਬਾ ਜੀ ਇਜਾਜ਼ਤ ਆ। ਠੀਕ ਹੈ, ਹਲੇ ਤੱਕ ਤੇ ਠੀਕ ਹੈ, ਜਾ ਪੁੱਤ। ਬਾਹਰ ਡਾਲਾ ਫਿਰਦਾ, ਮੈਂ ਕਿਹਾ ਪਿਸਤੌਲ ਇੱਥੇ ਰੱਖ ਜਾਂ ਤੁਹਾਡੇ ਕੋਲ। ਉਹ ਤੂੰ ਪਿਛਲੀ ਗਲੀ ਵੱਲੋਂ ਟੁਰ ਜਾ, ਤੂੰ ਇੱਥੋਂ ਟੁਰ ਜਾ ਬਾਹਰ। ਠੀਕ ਹੈ ਬਾਬਾ ਜੀ, ਫਿਰ ਇਜਾਜ਼ਤ ਆ ਕਹਿੰਦੇ ਹੋ ਤੇ ਲਓ ਫਿਰ ਬਾਬਾ ਜੀ। ਆ ਪੁੱਤ ਤੈਨੂੰ ਮੈਂ ਆਪ ਛੱਡ ਕੇ ਆਵਾਂ। ਲਓ ਬਾਬਾ ਜੀ, ਅੱਲਾਹ ਆ ਹਾਫਿਜ਼। ਜਾ ਆ ਜਾ ਆ ਜਾ ਪੁੱਤ, ਤੈਨੂੰ ਮੈਂ ਆਪ ਛੱਡ ਕੇ ਆਵਾਂ। ਬਾ ਖੈਰ ਹੋਵੇ, ਖੈਰ ਹੋਵੇ। ਪਹੁੰਚੋ ਪਹੁੰਚੋ, ਪਹੁੰਚਣ ਵਾਲੀ ਗੱਲ ਕਰੋ। ਉਹ ਰੱਖੀ ਗਿਆ ਹੁਣ ਕੀ ਆ? ਕੋਈ ਨਹੀਂ, ਦੁਸ਼ਮਣ ਇੱਧਰ ਫਿਰਦਾ, ਮੈਂ ਇਸ ਗਲੀ ਤਾਂ ਨਹੀਂ ਆਉਣਾ ਹੁੰਦਾ ਬਾਬਾ ਜੀ। ਉਹ ਤੈਨੂੰ ਪਤਾ ਕਿੰਨੇ ਦਿੱਤਾ ਇੱਧਰ ਦਾ ਪੁੱਤ ਤੂੰ? ਮੈਨੂੰ ਵੀ ਨਹੀਂ ਪਤਾ ਲੱਗਾ ਕਿਹਨੇ ਦਿੱਤਾ, ਮੈਂ ਤੇ ਬਸ ਆਪ ਹੀ ਆ ਗਿਆ ਬਾਬਾ ਜੀ। ਬਖੈਰ ਹੋਵੇ, ਨਿਕਲੋ ਹੁਣ, ਪਹੁੰਚੋ ਤੁਸੀਂ। ਠੀਕ ਹੈ ਬਾਬਾ ਜੀ, 2 ਮਿੰਟ ਠਹਿਰ ਜਾ, ਮੈਂ ਕਿਹਾ ਨਿਕਲ ਹੀ ਜਾਣ। ਉਹ ਤਾਂ ਮੈਂ ਵੇਖ ਲੈਣ ਨੂੰ ਨਿਕਲ ਗਏ ਹੋਣੇ ਆ ਕਿਤੇ। ਆ ਨੀਲੇ ਰੰਗ ਦਾ ਸੂਟ ਪਾਇਆ ਉਹਨੇ। ਆਹੋ ਆਹੋ ਆਹੋ। ਉਹ ਤੋਂ ਟੁਰ ਗਿਆ। ਲਓ ਫੇ ਬਾਬਾ ਜੀ, ਮੈਨੂੰ ਇਜਾਜ਼ਤ ਦਿਓ। ਪਹੁੰਚੋ 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 ਪਹੁੰਚੋ। ਤੁਹਾਡਾ ਜਾਇਜ਼ ਕਾਸ਼ ਬਣਿਆ ਨਾ? ਹਾਂਜੀ ਬਣਿਆ। ਮੇਰਾ ਵੀ ਬਣਿਆ, ਤੇ ਥੋੜੇ ਜਿਹੇ ਪੈਸੇ ਭੇਜ ਦੇਣਾ ਹੈ ਬਾਬਾ ਜੀ, ਮਿਹਰਬਾਨੀ ਤੁਹਾਡੀ। ਜਿੰਨੇ ਕਵੇਂਗਾ ਪੁੱਤ, ਜਿੰਨੇ ਬਾਬਾ ਜੀ। ਕਵੇਂਗਾ। ਕਰੇ ਮੌਲਾ, ਇਹ ਤੇ ਗਿਆ ਮੇਰੀ ਤੌਬਾ। ਅੱਜ ਤੋਂ ਬਾਅਦ ਮੌਲਾ ਮੈਂ ਨਹੀਂ ਆ ਬਾਬਾਗਿਰੀ ਕਰਨੀ। ਗੋਲੀ ਦਾ ਕੀ ਵਸਾ, ਉਹਨੇ ਕੀ ਵੇਖਣਾ? ਬਾਬਾ ਇੱਕ ਜਵਾਨ ਹੈ। ਬਸ ਅੱਜ ਤੋਂ ਬਾਅਦ ਪੁਰਬਾਸ਼, ਬਸ ਮੇਰੀ ਤੌਬਾ। ਅੱਜ ਤੋਂ ਬਾਅਦ ਬਾਬਾਗਿਰੀ ਨਹੀਂ ਕਰਨੀ। ਮੈਂ ਤੇ ਦੁਆ ਕਰਨਾ ਕਿ ਜਿਹੜੇ ਮੇਰੇ ਤਰ੍ਹਾਂ ਹੋਰ ਨਕਲੀ ਬਾਬੇ ਬਣੇ ਨੇ, ਇਸ ਕੰਮ ਤੋਂ ਹਟ ਜਾਣ ਤੇ ਚੰਗੇ ਰਹਿਣਗੇ। ਉਹ ਨਾ ਹੋਵੇ ਕਿ ਗੋਲੀ ਸਿੱਧੀ ਠਾ ਵੱਜੇ ਤੇ ਬੰਦਾ ਦਾ ਪਤਾ ਨਹੀਂ ਲੱਗਦਾ, ਮਿੰਟ ਇੱਕ ਲੱਗਦਾ ਗੋਲੀ ਵੱਜਣ ਲੱਗਿਆ। ਭਾਈ ਇਹ ਦਾ ਕੰਮ ਨਾ ਹੋਇਆ, ਯਾ ਅੱਲਾ ਇਹਦਾ ਕੰਮ ਹੋ ਜਾਵੇ। ਔਖਿਆਂ ਸੌਖਿਆ ਕੰਮ ਕਰ ਦੇਂਗੇ ਇਹਦਾ, ਜੋ ਵੀ ਹੈ। ਇਸ ਤੋਂ ਪਹਿਲੇ ਉਹ ਆ ਕੇ ਫਿਰ ਕਵੇ ਕਿ ਇੱਥੇ ਕੰਮ ਨਹੀਂ ਹੋਇਆ ਮੇਰਾ। ਬਾਕੀ ਹਟ ਜਾਓ ਬਈ ਨਕਲੀ ਬਾਬਿਓ, ਮੇਰੇ ਵੱਲ ਵੇਖੋ, ਨਸੀਹਤ ਕਰ ਲੋ। ਹਟ ਜਾਓ ਹਟ ਜਾਓ ਹਟ ਜਾਓ। ਬਾਬਾ ਜੀ ਕਿੱਥੇ ਬਾਬਾ ਜੀ, ਕਿੱਥੇ ਆ? ਇੱਥੇ ਬਾਬਾ ਜੀ ਛੱਡ ਕੇ ਗਏ ਸੀ। ਨਹੀਂ ਉਹ ਬਾਬਾ ਜੀ ਤਾਂ ਟੁਰ ਗਏ। ਬਾਬਾ ਜੀ ਤੇ ਮਕਾਨ ਹੀ ਛੱਡ ਗਏ ਆ। ਬਾਬਾ ਜੀ ਇੱਥੇ ਰਹਿੰਦੇ ਹੀ ਨਹੀਂ। ਯਾਰ ਅੱਜ ਤਾਂ ਮੈਂ ਗਲੀ ਵੀ ਨਹੀਂ ਬਾਹਰ ਨਹੀਂ ਨਹੀਂ, ਬਾਬਾ ਜੀ ਆਪਣਾ ਸਾਰਾ ਜ਼ੇਵਰ ਮੈਨੂੰ ਦੇ ਗਏ। ਬਾਬਾ ਕਹਿੰਦੇ ਅੱਜ ਤੋਂ ਬਾਅਦ ਤੂੰ ਇੱਥੇ ਰਹਿਣਾ, ਬਾਕੀ ਮੈਨੂੰ ਤਾਂ ਹਲੇ ਕੁਝ ਪਤਾ ਹੀ ਨਹੀਂ। ਮੈਨੂੰ ਇਲਮ ਹੀ ਨਹੀਂ ਕਿ ਕਰਨਾ ਕੀ ਹੈ। ਬਾਬਾ ਜੀ ਟੁਰ ਗਏ, ਉਹ ਮਕਾਨ ਛੱਡ ਗਏ ਬਾਬਾ ਜਿਹੜੇ ਜੀ। ਬਾਬੇ ਨੂੰ ਮੈਂ ਤਾਂ ਮਿਲ ਕੇ ਗਿਆ, ਉਹਨੂੰ ਤੇ ਬੜਾ ਇਲਮ ਸੀ ਯਾਰ। ਨਹੀਂ ਨਹੀਂ ਨਹੀਂ, ਉਹ ਇਲਮ ਭਲਿਆ ਭਲਿਆ ਕੋ ਖੁੱਸ ਜਾਂਦਾ। ਇਲਮ ਇਹ ਕਿਹੜੀ ਗੱਲ ਹੈ? ਅੱਛਾ ਜੀ। ਹਾਂ ਬਾਕੀ ਤੁਸੀਂ ਆਏ ਹੋ ਮਹਿਮਾਨ, ਚਾਹ ਪਾਣੀ ਪੀਣੀ, ਕੀ ਗੱਲ ਕੀ ਹੈ? ਕੁਛ ਨਹੀਂ, ਹਾਲੇ ਦੁਸ਼ਮਣ ਇੱਥੇ ਹੀ ਫਿਰਦੇ ਸੀ, ਮੈਂ ਘੜੀ ਬਾਬਾ ਜੀ ਕੋਲ ਬਹਿ ਹੀ ਜਾਵਾਂ। ਉਹ ਦੁਸ਼ਮਣਾਂ ਕੋ ਨਹੀਂ ਡਰੀਦਾ, ਕੀ ਹੋਗਾ ਤੈਨੂੰ? ਸਾਡੇ ਬਾਬੇ ਹੋਰੀ ਨਹੀਂ ਡਰਦੇ ਰਹੇ ਦੁਸ਼ਮਣਾਂ ਕੋ। ਤੇ ਬਾਕੀ ਖੈਰ ਹੋਵੇ। ਹੁਣ ਬਾਬਾ ਜੀ ਇੱਧਰ ਨੂੰ ਗਏ, ਨਿਕਲ ਕੇ ਸੱਜੇ ਹੱਥ ਮੈਂ ਵੇਖਦਾ ਬਾਬਾ ਜੀ। ਨਿਕਲੋ ਨਿਕਲੋ, ਖੈਰ ਹੋਵੇ ਖੈਰ ਹੋਵੇ, ਪਹੁੰਚੋ।